ਮੀਆਂ ਆਸਫ ਅਲੀ ਅਨਾਰਕਲੀ ਬਾਜ਼ਾਰ ਦੇ ਵਿੱਚ ਇਸ ਟਾਈਮ ਫਿਰ ਇੱਕ ਮੈਂ ਹੋਰ ਗਰੁੱਪ ਦੇ ਨਾਲ ਖੜਾ ਵਾਂ। ਗਰੁੱਪ ਕੀ ਬਲਕਿ ਇੱਕ ਕਪਲ ਆ, ਇੱਕ ਜੋੜਾ ਵਾ, ਦੋ ਮੀਆਂ ਬੀਵੀ ਆ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਪਹਿਲੇ ਤਿੰਨਾਂ ਕੋਲੋਂ ਜਾਣਾਂਗੇ ਜੀ, ਕੀ ਨਾਂ ਤੁਹਾਡਾ? ਦਰਸ਼ਨ ਸਿੰਘ ਜੀ, ਆਏ ਕਿੱਥੋਂ? ਫਿਰੋਜ਼ਪੁਰ ਤੋਂ ਜੀ। ਵੈਲਕਮ ਜੀ, ਜੀ ਆਇਆਂ ਨੂੰ। ਅੱਛਾ, ਤੇ ਤੁਸੀਂ ਪਹਿਲੇ ਵੀ ਕਦੀ ਆਏ ਕਿ ਪਹਿਲੀ? ਨਹੀਂ ਜੀ, ਪਹਿਲੀ ਵਾਰੀ ਆਏ ਸੀ। ਅੱਛਾ, ਪਹਿਲੀ ਵਾਰੀ ਆਏ। ਅੱਛਾ, ਆਪਣੀ ਕਿੰਨੀ ਉਮਰ ਹੋ ਗਈ? ਉਮਰ ਹੋ ਗਈ ਮੇਰੀ 58 ਸਾਲ। ਅੱਛਾ, 58 ਸਾਲ। ਤੇ ਤੁਹਾਡਾ ਕੀ ਨਾਂ ਜੀ? ਗੁਰਪ੍ਰੀਤ ਕੋ। ਅੱਛਾ, ਤੇ ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ। ਅੱਛਾ, ਮੈਂ ਦੇਖਿਆ ਵਾ ਕਿ ਜਦੋਂ ਬੰਦਾ ਹੁਣ ਆਏ ਹੋ ਤੁਸੀਂ, ਪਹਿਲੋਂ ਜਵਾਨੀ ਬਾਰੇ ਆਉਣ ਦਾ ਕਿਉਂ ਨਹੀਂ ਸੋਚਿਆ? ਪਹਿਲੇ ਇਸੇ ਤਰ੍ਹਾਂ ਜਿਵੇਂ ਜਿਵੇਂ ਸੂਹ ਹੁੰਦੀ ਆਂਗਾ ਮਹਾਰਾਜ ਦੀਆਂ ਵਡੇਰੇ ਵੱਡ ਵਡੇਰੇ ਦੱਸਦੇ ਨੇ, ਫਿਰ ਅਸੀਂ ਉਹ ਸੋਚਦੇ ਚੱਲਦੇ ਵੀ ਅਸੀਂ ਵੀ ਜਾ ਕੇ ਇੱਕ ਵਾਰ ਪਾਕਿਸਤਾਨ ਵੇਖੀਏ, ਅੱਛਾ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ। ਤੇ ਜਿਵੇਂ ਜਿਵੇਂ ਉਮਰ ਦੇ ਲਿਹਾਜ਼ ਨਾਲ ਫਿਰ ਇੱਧਰ ਨੂੰ ਆਉਣਾ ਸ਼ੁਰੂ ਕਰ ਦਿੰਦੇ ਆ। ਅੱਛਾ, ਹਾਂਜੀ। ਨਹੀਂ ਤੇ ਪਹਿਲੋਂ ਕਦੀ ਖਿਆਲ ਨਹੀਂ ਆਇਆ ਜਵਾਨੀ ਚ ਆਉਣ ਦਾ? ਨਾ, ਪਹਿਲੋਂ ਜਵਾਨੀ ਜਾਉਣ ਤਾਂ ਵਾਹੀ ਜੋਤੀ ਵਾਲੀ ਖਿਆਲ ਹੁੰਦਾ ਸੀ ਵੀ ਖਰੇ ਉਸ ਦੇਸ਼ 'ਚ ਕੀ ਆ ਕੀ ਨਹੀਂ ਹੈਗਾ। ਹਾਂ, ਹਾਂਜੀ। ਘਰ ਦੇ ਕੰਮਾਂ 'ਚ ਹੀ ਲੱਗੇ ਰਹੇ ਨਾ, ਵੀ ਹੁਣ ਫ੍ਰੀ ਹੋਏ ਤਾਂ ਹੁਣ ਵੀ ਸੋਚਿਆ ਵੀ ਚੱਲ ਦਰਸ਼ਨ ਕਰਕੇ ਆਉਂਦੇ ਆ। ਪਹਿਲੇ ਸਾਰੀ ਉਮਰ ਘਰ ਦੇ ਕੰਮਾਂ 'ਚ ਗੁਜ਼ਾਰੀ ਗਈ। ਹਾਂਜੀ, ਆਪਣੇ ਤਾਂ ਉਧਰ ਘੁੰਮਦੇ ਰਹੇ ਆ ਨਾ। ਹਾਂ, ਇੱਧਰ ਹਾਂਜੀ, ਇੱਧਰ ਹੁਣ ਹੀ ਆਏ ਆ। ਅੱਛਾ, ਇੱਥੇ ਆਏ ਹੋ ਤੁਸੀਂ, ਵੈਸੇ ਤੁਹਾਡੀ ਕੀ ਸਲਾਹ ਵਾ? ਹੁਣ ਵੀ ਤੁਸੀਂ ਫਿਰ ਰਹੇ ਹੋ, ਬੜਾ ਘੁੰਮ ਰਹੇ ਹੋ, ਤੇ ਜੇ ਜਵਾਨੀ 'ਚ ਤੁਸੀਂ ਆਉਂਦੇ ਤੇ ਬਹੁਤੇ ਸੌਖੇ ਨਾ ਸੀ? ਹਾਂ, ਸੌਖੇ ਤਾਂ ਹੋਣਾ ਹੀ ਸੀ ਪਹਿਲੋਂ, ਪਰ ਘਰ ਦੇ ਕਾਰੋਬਾਰਾਂ 'ਚ ਫਿਰ ਨਹੀਂ ਨਾ ਆਇਆ ਗਿਆ ਜੀ। ਅੱਛਾ, ਹਾਂ, ਉਹੀ ਤਾਂ ਸੋਚਦੇ ਹਾਂ ਪਹਿਲੋਂ ਵੀ ਇੱਕ ਵਾਰ ਚੱਲ ਗਏ ਪਾਕਿਸਤਾਨ, ਵੇਖ ਕੇ ਆਈਏ। ਸਾਡੇ ਵੱਡ ਵਡੇਰਿਆਂ ਦਾ ਸ਼ੇਖੂਪੁਰਾ ਜ਼ਿਲ੍ਹਾ ਹੈ। ਅੱਛਾ, ਸ਼ੇਖੂਪੁਰੇ ਤੋਂ ਗਏ? ਸ਼ੇਖੂਪੁਰੇ ਤੋਂ ਗਏ ਸੀ। ਪਿੰਡ ਸਾਡਾ ਟਾਹਲੀ ਵਾਲਾ ਹੈ। ਟਾਹਲੀ ਵਾਲਾ? ਹਾਂਜੀ, ਉਦੋਂ 47 'ਚ ਹੀ ਗਏ ਸੀ? ਹਾਂ, 47 'ਚ ਗਏ। ਤੇ ਜਦੋਂ ਤੁਸੀਂ ਗਏ ਸੀ, ਚਲੋ ਬਾਕੀ ਗੱਲਾਂ ਤੇ ਹੁੰਦੀਆਂ ਰਹਿਣਗੀਆਂ, ਉਦੋਂ ਇੱਥੋਂ ਕਿਵੇਂ ਗਏ ਸੀਗੇ? ਉਦੋਂ ਸਾਡਾ ਤੇ ਜਨਮ ਉਧਰ ਦਾ ਹੈ, ਹਿੰਦੁਸਤਾਨ ਦਾ ਹੀ। ਸਾਡੇ ਵੱਡ ਵਡੇਰੇ ਇੱਧਰੋਂ ਗਏ ਸਨ, ਉਧਰ ਹੀ ਜਿਵੇਂ ਜੋ ਦੇਸ਼ ਦੀ ਵੰਡ ਹੋ ਗਈ, ਕੁਛ ਇੱਧਰ ਰਹਿ ਗਏ, ਕੁਛ ਉਧਰ ਗਏ ਚਲੇ। ਨਹੀਂ, ਤੁਹਾਨੂੰ ਦੱਸਦੇ ਹੋਣਗੇ ਕਿ ਇੱਥੋਂ ਆਰਾਮ ਨਾਲ ਗਏ ਸੀ, ਕੋਈ ਲੜਾਈ ਝਗੜੇ ਹੋਏ ਸੀ, ਕਿੱਦਾਂ? ਹਾਂ, ਲੜਾਈ ਝਗੜੇ ਵੀ ਆਂਦੇ ਹੋਏ ਸੀ। ਕਈਆਂ ਥਾਵਾਂ ਤੇ ਆਂਦੇ ਜਥੇ ਬਣ ਕੇ ਗਏ ਸੀ, ਕੈਂਪ ਲੱਗੇ ਸਨ, ਕੈਂਪਾਂ 'ਚ ਗਏ ਨੇ। ਉਧਰੋਂ ਵੀ ਕੈਂਪਾਂ 'ਚ ਆਏ, ਇੱਧਰੋਂ ਵੀ ਕੈਂਪਾਂ 'ਚ ਗਏ। ਤੇ ਇਹ ਕਿਹੜੀ ਸ਼ਹਿਰ ਤੇ ਗਏ ਸੀ ਇੱਥੋਂ? ਇੱਥੋਂ ਕੱਢੇ ਹੁੰਦੇ ਸਾਨੂੰ। ਗੱਡੇ ਬਲਦ ਅੱਗੇ ਜੋੜ ਲੈਣੇ, ਗੱਡਿਆਂ ਦੇ ਜਾਣਾ ਬਸ। ਹਾਂ, ਤੇ ਰਸਤੇ 'ਚ ਕੋਈ ਹਮਲਾ ਤੇ ਨਹੀਂ ਸੀ ਹੋਇਆ ਉਹਨਾਂ ਦੇ? ਕਈ ਜਗ੍ਹਾ ਤੇ ਹੋ ਜਾਂਦਾ ਸੀ। ਹਾਂਜੀ, ਗਏ ਤਾਂ ਬਹੁਤ ਮੁਸ਼ਕਲ ਨਾਲ ਸੀ। ਹਾਂਜੀ, ਦੱਸਦੇ ਹੁੰਦੇ ਨੇ ਕਈ ਵਾਰੀ। ਤੇ ਆਪਣੇ ਖਾਨਦਾਨ ਦਾ, ਆਪਣੀ ਫੈਮਿਲੀ ਦਾ ਕੋਈ ਬੰਦਾ ਤੇ ਨਹੀਂ ਉਹਦੇ ਵਿੱਚ? ਨਹੀਂ ਜੀ, ਨਹੀਂ ਕੋਈ ਨਹੀਂ ਮਾਰਿਆ ਗਿਆ ਸਾਡਾ। ਹਾਂ, ਸਭ ਸਹੀ ਸਲਾਮਤ ਉਧਰ ਪੜੇ। ਅੱਛਾ, ਸਭ ਸਹੀ ਸਲਾਮਤ ਗਏ। ਹਾਂਜੀ। ਤੇ ਉੱਥੇ ਜਾ ਕੇ ਜਿਹੜਾ ਇਧਰੋਂ ਤੁਸੀਂ ਗਏ, ਜਿਹੜਾ ਜ਼ਮੀਨ ਜਾਇਦਾਦ ਛੱਡ ਕੇ ਗਏ ਸੀ, ਉਹ ਮਿਲ ਵੀ ਗਈ? ਹਾਂਜੀ, ਜਿਹੜੀ ਮਿਲੀ ਆ ਪਰ ਥੋੜੀ ਮਿਲੀ ਆ। ਜਿਹੜੀ ਇੱਧਰ ਕੁਝ ਵਡੇਰੇ ਬਰਾਨੀ ਲਿਖਾ ਛੱਡਦੇ ਸੀ ਮਾਮਲਾ ਭਰਨ ਦੀ ਥਾਂ, ਉਹ ਇੱਧਰੋਂ ਨਹੀਂ ਗਈ। ਜੋ ਨਹਿਰੀ ਨੂਰੀ ਲਿਖਾਈ ਸੀ ਉਹ ਗਈ ਸਾਡੀ ਉੱਧਰ। ਅੱਛਾ, ਯਾਨੀ ਕਿ ਜਿਹੜੀ ਉਦੋਂ ਬਚਤ ਕਰਨ ਲਈ, ਮਾਮਲੇ ਦੀ ਬਚਤ ਕਰਨ ਲਈ, ਮਾਮਲੇ ਦੀ ਬਚਤ ਕਰਨ ਵਾਸਤੇ ਬਰਾਨੀ ਲਿਖਾ ਛੱਡੀ, ਉਹ ਜ਼ਮੀਨ ਉੱਧਰ ਨਹੀਂ ਗਈ। ਮਾਮਲਾ ਉਹੀ ਜਿਹੜਾ ਪਾਣੀ ਵਾਲਾ ਹੁੰਦਾ? ਹਾਂਜੀ, ਪਾਣੀ ਵਾਲਾ। ਅੱਛਾ, ਇਹ ਬੜਾ ਮਸਲਾ ਵਾ ਮਾਮਲਾ, ਜਿਹਨੂੰ ਅਬਿਆਨਾ ਵੀ ਕਹਿੰਦੇ ਆ। ਪਾਣੀ ਦਾ ਜਿਹੜਾ ਟੈਕਸ ਹੁੰਦਾ ਗਵਰਨਮੈਂਟ ਨੂੰ ਦੇਈਦਾ, ਉਹ ਕਈ ਇਹ ਕਰਦੇ ਸੀ ਕਿ ਚਲੋ ਇਹ ਕਦ ਲਈ ਦੇਣਾ, ਤੇ ਇਹਨੂੰ ਆਪਾਂ ਬਰਾਨੀ ਲਿਖਾ ਦਿੰਦੇ ਆ ਕਿ ਬਾਰਿਸ਼ ਨਾਲ ਜਿਹੜੀ ਖਰਾਬ ਹੋਣ ਵਾਲੀ। ਇਹ ਨਹੀਂ, ਤੁਸੀਂ ਦੇਖੋ ਮਾੜਾ ਜਿਹਾ ਜਿਹੜਾ ਇਸ਼ੂ ਹੁੰਦਾ, ਮਾੜੀ ਜੀ ਚੀਜ਼, ਕੁਛ ਉਹ ਜ਼ਾਹਿਰੀ ਗੱਲ ਆ, ਜਿੱਦਾਂ ਅੱਜ ਕੱਲ੍ਹ ਵੀ ਕੁਛ ਰੁਪਏ ਹੁੰਦਾ ਮਾਮਲਾ, ਜਾਂ ਜਿਹੜਾ ਅਬਿਆਨਾ ਬਚਾਉਣ ਲਈ ਉਹਨਾਂ ਨੇ ਬਰਾਨੀ ਲਿਖਾਤੀ ਤੇ ਉਹ ਪੂਰੀ ਜ਼ਮੀਨ ਹੀ ਰਹਿ ਗਈ। ਹਾਂਜੀ, ਉਹ ਸਾਰੀ ਇੱਧਰ ਹੀ ਰਹਿ ਗਈ ਆ। ਉੱਧਰ ਜਾ ਕੇ ਫਿਰ ਅਸੀਂ ਆਪਣਾ ਕਾਰੋਬਾਰ ਖੈਰ ਬਹੁਤ ਚੰਗਾ ਵਧੀਆ ਚਲਾਇਆ। ਜਦੋਂ ਇੱਧਰੋਂ ਉੱਠ ਕੇ ਗਏ ਆ, ਪਹਿਲੋਂ ਤਾਂ ਔਖਾ ਹੀ ਸੀ ਕੰਮ। ਜਿਵੇਂ ਜਿਵੇਂ ਫਿਰ ਜਾਇਦਾਦਾਂ ਗਾਂ ਜ਼ਮੀਨਾਂ ਬਣਾਈਆਂ ਗਈਆਂ ਨੇ, ਬਹੁਤ ਸਿਖਿਆਈ ਆ। ਉੱਧਰ ਸਾਨੂੰ ਬਿਜਲੀ ਮੁਫਤ ਆ, ਪਾਣੀ ਮੁਫਤ, ਘਰ ਦੇ ਮੀਟਰਾਂ ਦੇ ਬਿੱਲ ਵੀ ਮਾਫ ਹੈ ਸਾਨੂੰ। ਅੱਛਾ, ਬਿਜਲੀ ਮੁਫਤ? ਮੁਫਤ ਬਿਜਲੀ ਪੰਜਾਬ 'ਚ ਸਰਕਾਰ ਵੱਲੋਂ। ਅੱਛਾ, ਹਾਂਜੀ, ਮੋਟਰਾਂ ਦੇ ਕੋਈ ਬਿੱਲ ਨਹੀਂ ਹੈ, ਟੂਬਲਾਂ ਦੇ ਬਿੱਲ ਤੇ ਘਰ ਦੇ ਵੀ ਹੁਣ ਮਾਫ ਹੋ ਗਏ ਨੇ। ਅੱਛਾ, ਹਾਂਜੀ, ਕਈਆਂ ਦੇ ਵੀ 25-25 ਹਜ਼ਾਰ ਸੀ, ਤੇ ਜਦੋਂ ਹੁਣ ਮੁੱਖ ਮੰਤਰੀ ਬਦਲਿਆ ਨਾ, ਉਹਨੇ ਮਾਫ ਕਰਤੇ ਨੇ। ਹਾਂਜੀ, ਮਾਫ ਹੋ। ਅੱਛਾ, ਜਿਹੜਾ ਮੋਟਰਾਂ ਦਾ ਵਾ, ਟੂਬਲਾਂ ਦਾ ਬਿੱਲ ਆ, ਉਹ ਨਹੀਂ ਹੈਗਾ? ਹਾਂ, ਉਹ ਨਹੀਂ ਹੈਗਾ ਬਿਲਕੁਲ। ਹਾਂ, ਸਾਡੇ ਮੋਟਰਾਂ ਬਹੁਤ ਜ਼ਿਆਦਾ ਨੇ, ਬਹੁਤ ਪਾਣੀ ਆ ਸਾਨੂੰ। ਇੱਧਰ ਤਾਂ ਪਾਣੀ ਕਿਤੇ ਦਿਖਦਾ ਨਹੀਂ, ਸਾਨੂੰ ਕੋਈ ਮੋਟਰ ਹੀ ਨਹੀਂ ਲੱਗੀ। ਸਾਡੇ ਬਿਜਲੀ ਬਹੁਤ ਹੈ, 24 ਘੰਟੇ ਲਾਈਟ ਆ। ਹਾਂ, ਨਹੀਂ, ਪਰ ਉਹਦੇ ਤੇ ਦਰਿਆਈ ਪਾਣੀ ਨਹੀਂ ਆਉਂਦਾ? ਨਹਿਰੀ ਪਾਣੀ? ਨਹਿਰੀ ਵੀ ਆਉਂਦਾ, ਨਹਿਰੀ ਵੀ ਆਉਂਦਾ, ਪਰ ਉਹ ਲੋਕ ਹੁਣ ਜਿਹੜੇ ਗਾਂ ਮੁੰਡੇ ਨੇ ਖਾਲੇ ਖੁਲੇ ਬਣਾਉਣ ਤੋਂ ਫਿਰ ਉਹ ਨੇ ਨੱਪਿਆ ਬਟਨ ਤੇ ਚੱਲ ਪਾਣੀ ਬਾਹਰ। ਹਾਂ, ਕੱਟ ਲਾਉਂਦੇ ਨੇ। ਅੱਛਾ, ਨਹੀਂ, ਉਹ ਕਹਿੰਦੇ ਸਖਿਆਈ ਕਰੀਏ ਤੇ ਸਿਖਾਈ ਕਰੀਏ ਬਸ। ਪਰ ਇੱਕ ਹੋਰ ਗੱਲ ਵੀ ਤਾਂ ਹੈ ਨਾ,
ਜਿਹੜਾ ਦਰਿਆਈ ਪਾਣੀ ਹੈ, ਨਹਿਰੀ ਪਾਣੀ, ਉਹ ਤੇ ਰਾਜਸਥਾਨ ਨੂੰ ਦਿੰਦੇ ਇੱਧਰ ਉੱਧਰ ਬਹੁਤਾ। ਪਰ ਇਹ ਹੈ ਕਿ ਥੱਲੜਾ ਪਾਣੀ ਜਦੋਂ ਆਪਾਂ ਕੱਢੀ ਜਾਵਾਂਗੇ ਟਿਊਬਲਾਂ ਨਾਲ, ਉਹ ਤੇ ਪਾਣੀ ਤੇ ਬਹੁਤ ਥੱਲੇ ਚਲਾ ਜਾਏਗਾ। ਹਾਂ ਹਾਂ ਜਾਂਦਾ ਤੇ ਆਇਆ ਥੱਲੇ, ਪਰ ਨਹੀਂ ਪਾਣੀ ਬਹੁਤ ਆ ਪੰਜਾਬ 'ਚ। ਹਾਂ ਟਿਊਬਲ ਸਾਨੂੰ ਕਈ ਵਾਰ ਬੰਦ ਹੀ ਕਰਨੇ ਪੈਂਦੇ ਆ, ਇੰਨਾ ਪਾਣੀ ਆ। ਹਾਂ ਬਹੁਤ ਪਾਣੀ ਹੈ। ਤੇ ਗਾਂ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਨਿਆਣਿਆਂ ਨੂੰ ਵੀ ਲਿਆਓਗੇ? ਹਾਂ ਹਾਂ ਗਾਂ ਲਿਆਵਾਂਗੇ ਜੀ। ਹਾਂ ਪਾਸਪੋਰਟ ਬਣਾਵਾਂਗੇ ਉਹਨਾਂ ਦਾ, ਫਿਰ ਲਿਆਵਾਂਗੇ, ਉਹਨਾਂ ਨੂੰ ਵਿਖਾਵਾਂਗੇ ਕਰ ਆਪਣਾ ਇਲਾਕਾ ਪਿਛਲਾ। ਹਾਂ ਜੀ ਪਿਛਲਾ ਇਲਾਕਾ ਤੇ ਦੇਖੋ ਜੀ, ਉਹ ਤੇ ਦੇਖਣਾ ਤੇ ਦਿਲ ਕਰਦਾ ਜਾਣ ਨੂੰ। ਹਾਂ ਦਿਲ ਤਾਂ ਕਰਦਾ ਜਾਣ ਨੂੰ, ਪਰ ਸਖਤਾਈ ਹੁਣ ਜਾਈਦਾ ਨਹੀਂ ਬਾਹਰ, ਜਾਣ ਨਹੀਂ ਦਿੰਦੇ ਪਿੱਛੇ ਪਿੰਡਾਂ 'ਚ। ਇਸ ਕਰਕੇ ਗੁਰਦੁਆਰਾ ਸਾਹਿਬ ਹੀ ਹੁਣ ਰਾਤ ਰਹਾਂਗੇ। ਹਾਂ ਸਵੇਰ ਕਰਤਾਰਪੁਰ ਸਾਹਿਬ, ਫਿਰ ਲਾਹੌਰ, ਫਿਰ ਚੱਲ ਇੰਡੀਆ। ਚੱਲ ਇੰਡੀਆ, ਫਿਰ ਤੇ ਇੰਡੀਆ ਤੇ ਜਾਣਾ ਹੀ। ਹਾਂਜੀ ਚਲੋ ਜੀ, ਇਹ ਬੜੀ ਗੱਲ ਆ, ਬੜਾ ਚੰਗਾ ਲੱਗਾ ਮੈਨੂੰ ਉਹਨਾਂ ਨਾਲ ਗੱਲਬਾਤ ਕਰਕੇ। ਤੇ ਬਹਰਹਾਲ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਆ ਜਿਹੜੀਆਂ ਸਰਦਾਰ ਜੀ ਕੋਲੋਂ ਜਾਣਨ ਦਾ ਮੌਕਾ ਮਿਲਿਆ। ਇਸੇ ਲਈ ਮੈਂ ਕਹਿੰਦਾ ਹੁੰਦਾ ਕਿ ਵੰਨ-ਸਵੰਨੇ ਲੋਕਾਂ ਨੂੰ ਮਿਲਾਂਗੇ ਤੇ ਨਵੀਆਂ ਗੱਲਾਂ ਜਾਣਨ ਦਾ ਮੌਕਾ ਮਿਲੇਗਾ। ਤੇ ਆਏ ਆ ਤੇ ਹੁਣ ਤੁਸੀਂ ਕਰੋ ਸ਼ਾਪਿੰਗ, ਅਸੀਂ ਵੀ ਬਹੁਤ ਟਾਈਮ ਲੈ ਲਿਆ ਤੁਹਾਡਾ, ਤੇ ਫਿਰ ਮਿਲਦੇ।